Sidhu Moosewala's parents offer prayers at Takht Damdama Sahib, express dissatisfaction over Punjab police probe into son's murder. ਲਾਰੈਂਸ ਬਿਸ਼ਨੋਈ ਇਹਨਾਂ ਦਾ ਬੰਦਾ ਹੈ, ਏਜੰਸੀਆਂ ਉਸ ਤੋਂ ਕੰਮ ਲੈਂਦੀਆਂ ਨੇ ਔਰ ਬਹੁਤ ਸਾਰੇ ਹੁਣ ਇਹ ਸਬੂਤ ਸਾਹਮਣੇ ਆ ਰਹੇ ਨੇ ਕਿ ਕਿਵੇਂ ਪੁਲਿਸ ਲੈਵਲ ਦੇ ਉੱਤੇ ਪੰਜਾਬ 'ਚ ਡੀਜੀਪੀ ਤੋਂ ਲੈ ਕੇ ਥੱਲੜੇ ਤੱਕ ਉਹਨਾਂ ਨੇ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਨਾਲ ਕਿਵੇਂ ਆਪਣੇ ਸੰਬੰਧ ਬਣਾਏ ਹੋਏ ਨੇ, ਉਹਨਾਂ ਤੋਂ ਕਿਵੇਂ ਉਹ ਡਰਟੀ ਕੰਮ ਲੈਂਦੇ ਨੇ। ਪੰਜਾਬ ਦੇ ਬੀਜੇਪੀ ਦਾ ਇੱਕ ਲੀਡਰ ਨੇ ਜਿਹੜਾ ਉਹ ਪਟੀਸ਼ਨ ਕੀਤੀ ਸੀ ਹਾਈ ਕੋਰਟ 'ਚ ਕਿ ਵੀ ਇਹ ਬੀਜੇਪੀ ਲੀਡਰ ਜਗਜੀਤ ਸਿੰਘ कि भी ये CBI इंक्वायरी करवाई जाए क्योंकि पंजाब गवर्नमेंट ने तो खुद सिक्योरिटी वापस लैके शक के दायरे च है। वी वांटेड ए CBI probe but Punjab police are taking steps, so we don't want a central agency probe any longer. We are not pressing for it. इन्ना हाई प्रोफाइल बंदे दा मर्डर जिहड़ा अज 29 मई तो बाद अज तक ਉਹੀ है जी, फड़ ले 3 उत्थे 4 उत्थे, ये सिर्फ ਜਿਹੜਾ ਮੈਨੂੰ ਇਹ ਲੱਗਦਾ ਹੈ ਕਿ ਇਹਨੂੰ ਗਦੀ ਗੇਟ 'ਚ ਪਾਉਣਾ ਹੀ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਹਵਾਲੇ ਨਾਲ ਕਿ ਉਹਨਾਂ ਦੇ ਕਤਲ ਹੋਏ ਨੂੰ 1.5 ਮਹੀਨਾ ਹੋ ਚੁੱਕਿਆ ਹੈ ਔਰ ਉਹਨਾਂ ਦੇ ਕਾਤਲਾਂ ਦਾ ਕੋਈ ਪਤਾ ਨਹੀਂ ਹੈ ਔਰ ਉਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬੜੇ ਪਰੇਸ਼ਾਨ ਨੇ ਔਰ ਇਤਰਾਜ਼ ਜਿਹੜਾ ਹੈ ਉਹ ਜਤਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਿੱਧੂ ਮੂਸੇਵਾਲਾ ਜਿਹੜਾ ਇੱਕ ਆਈਕੋਨਿਕ ਫਿਗਰ ਯੰਗ ਨੌਜਵਾਨਾਂ ਦੀ ਔਰ ਅਕ੍ਰੋਸ ਦਾ ਬਾਰਡਰ ਪਾਕਿਸਤਾਨੀ ਪੰਜਾਬ 'ਚ ਔਰ ਡਾਇਸਪੋਰਾ 'ਚ ਵੀ, ਔਰ ਉਸ ਦਾ ਬਾਰ-ਬਾਰ ਅਸੀਂ ਦੇਖਦੇ ਹਾਂ। ਅਦਰਵਾਈਜ਼ ਬਹੁਤ ਵਾਰ ਕੋਈ ਵੀ ਖਬਰ ਵੱਧ ਤੋਂ ਵੱਧ 2 ਦਿਨ 3 ਦਿਨ 4 ਦਿਨ ਹਫ਼ਤਾ ਹੁੰਦੀ ਹੈ, ਪਰ 29 ਮਈ ਤੋਂ ਜਦੋਂ ਤੋਂ ਸਿੱਧੂ ਮੂਸੇਵਾਲਾ ਦਾ ਜਿਹੜਾ ਕੋਲਡ ਬਲੱਡਡ ਮਰਡਰ ਏਜੰਸੀਆਂ ਨੇ ਆਪਣੀ ਖੇਡ ਖੇਡਦਿਆਂ ਕਰਵਾਇਆ, ਅਸੀਂ 11 ਜੁਲਾਈ 'ਚ ਪਹੁੰਚ ਗਏ ਹਾਂ ਔਰ ਇਹ ਖਬਰ ਸਤਤ ਭਾਵੇਂ ਕਿਸੇ ਹਵਾਲੇ ਨਾਲ ਹੋਏ, ਕੋਈ ਲੋਕ ਉਹਨਾਂ ਦੇ ਪਿੰਡ ਜਾਣ ਜਾਂ ਅਦਰਵਾਈਜ਼ ਹੋਏ, ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਹੈ। ਇਨਵੈਸਟੀਗੇਸ਼ਨ ਨੂੰ ਲੈ ਕੇ ਵੀ ਕਿੰਨਾ ਹੀ ਪੰਜਾਬ ਗੌਰਮੈਂਟ ਸਿੱਟ ਬਣਾ ਦਿੱਤੀ, ਦਿੱਲੀ ਪੁਲਿਸ ਇਨਵੋਲਵ ਹੋਈ, ਮਹਾਰਾਸ਼ਟਰ ਦੀ ਹੋ ਗਿਆ, ਫਲਾਣਾ ਹੋ ਗਿਆ, ਹਰਿਆਣੇ 'ਚ ਹੋ ਗਿਆ। ਇਹ ਬਿਸ਼ਨੋਈ ਗੈਂਗ ਦੇ ਹੁਣ ਅੱਜ 5 ਬੰਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਹੋਰ ਫੜ ਲਏ, ਉੱਥੋਂ ਹਥਿਆਰ ਨਿਰਮਲ ਕਾਲੋਂ ਦਾ ਭਤੀਜਾ ਆ ਗਿਆ, ਉਹਦੇ ਕੋਲ ਰਹੇ। ਪਰ ਜੇ ਇਹਨੂੰ ਕਹਿਣਾ ਹੋਏ ਵੀ ਇਹ ਹਨੇਰੇ 'ਚ ਡਾਂਗਾ ਮਾਰਨ ਵਾਂਗ ਜਾਂ ਹਨੇਰੇ 'ਚ ਹੱਥ ਪੈਰ ਮਾਰਨ ਵਾਂਗ ਹੈ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ। ਪਹਿਲੀ ਗੱਲ ਤਾਂ ਜਦੋਂ ਅਸੀਂ ਸਿੱਧੂ ਮੂਸੇਵਾਲਾ ਦੀ ਪੋਪੂਲੈਰਿਟੀ ਦੀ ਕਰਦੇ ਹਾਂ, ਉਹਨਾਂ ਦੇ ਪੇਰੈਂਟਸ, ਉਹਨਾਂ ਦੇ ਪਿਤਾ ਜੀ ਮਾਤਾ ਜੀ ਦਮਦਮਾ ਸਾਹਿਬ ਤਖਤ ਸਾਹਿਬ ਜਿਹੜਾ ਸਾਡਾ 5ਵਾਂ ਤਖਤ ਹੈ ਜਿਹਦੇ ਦੀਦਾਰ ਲਈ ਉਹ ਗਏ, ਔਰ ਜਿਉਂ ਹੀ ਇਹ ਖਬਰ ਆਲੇ ਦੁਆਲੇ ਗਈ ਕਿ ਉਹਨਾਂ ਦੇ ਪੇਰੈਂਟਸ ਆਏ ਨੇ, ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਲਾਗਲੇ ਪਿੰਡਾਂ ਤੋਂ ਦੂਜੇ ਉੱਥੇ ਪਹੁੰਚ ਗਏ ਗੁਰਦੁਆਰੇ 'ਚ, ਔਰ ਇਹ ਟ੍ਰਿਬਿਊਨ ਵਰਗਾ ਅਖਬਾਰ ਵੀ ਰਿਪੋਰਟ ਕਰ ਰਿਹਾ ਕਿ ਵੀ ਉਹਨਾਂ ਦੇ ਫੈਨਸ ਆਏ ਔਰ ਉਹਨਾਂ ਨੇ ਉੱਥੇ ਹੁਣ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਐਕਟਿੰਗ ਬਣਾਇਆ ਹੋਇਆ ਜਥੇਦਾਰ ਅਕਾਲ ਤਖਤ ਦਾ, ਐਕਚੁਅਲੀ ਉਹ ਦਮਦਮਾ ਸਾਹਿਬ ਦੇ ਜਥੇਦਾਰ ਨੇ, ਉੱਥੇ ਪੱਕੇ ਨੇ, ਇੱਥੇ ਐਕਟਿੰਗ ਕਰ ਰਹੇ ਨੇ। ਸੋ ਇਹਨਾਂ ਪੇਰੈਂਟਸ ਉਹਨਾਂ ਨੂੰ ਵੀ ਮਿਲੇ, ਉੱਥੇ ਉਹਨਾਂ ਨੇ ਕੀਰਤਨ ਸੁਣਿਆ, ਅਰਦਾਸ ਕੀਤੀ। ਹਾਲਾਂ ਉਹ ਮੀਡੀਆ ਨੂੰ ਫੇਸ ਨਹੀਂ ਕਰਦੇ ਜਾਂ ਉੱਥੇ ਮੀਡੀਆ ਨਾਲ ਨਹੀਂ ਸੀ ਉਹ ਗੱਲ ਕਰਨਾ ਚਾਹੁੰਦੇ, ਪਰ ਉਹਦੇ ਬਾਵਜੂਦ ਜੋ ਉਹਨਾਂ ਨੇ ਕਿਹਾ ਉਹ ਈਵਨ ਟ੍ਰਿਬਿਊਨ ਦੀ ਵੀ ਹੈਡਲਾਈਨ ਬਣਿਆ, ਸਿੱਧੂ ਮੂਸੇਵਾਲਾ's parents offer prayers at Takht Damdama Sahib, express dissatisfaction over Punjab police probe into son's murder। ਉਹਨਾਂ ਨੇ ਕਿਹਾ ਵੀ ਮੈਂ ਬਿਲਕੁਲ ਸੰਤੁਸ਼ਟ ਨਹੀਂ ਹੈ। ਹਾਲਾਂ ਉਹਦੇ 'ਚ ਉਹਨਾਂ ਨੇ ਜੋ ਦਿੱਲੀ ਪੁਲਿਸ ਦੀ ਫਿਰ ਵੀ ਤਾਰੀਫ ਕੀਤੀ ਕਿ ਭਾਈ ਉਹਨਾਂ ਨੇ ਘੱਟੋ ਘੱਟ ਕੁਛ ਵਕਤ ਦੇ ਵਿੱਚ ਜਿਹੜਾ ਹੈ ਉਹ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਕਿਹਾ ਵੀ ਪੰਜਾਬ ਪੁਲਿਸ ਜਿਹੜੀ ਹੈ ਉਹ ਉਹਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹੈ। ਪਰ ਮੈਂ ਜਦੋਂ ਨਾਲ ਲੱਗਦੀਆਂ ਖਬਰਾਂ ਦੇਖਦਾ ਕਿ ਹੁਣ ਜਿਉਂ ਹੀ 29 ਮਈ ਨੂੰ ਇਹ ਵਾਕਿਆ ਹੋਇਆ ਸੀ, ਪੰਜਾਬ ਦੇ ਬੀਜੇਪੀ ਦਾ ਇੱਕ ਲੀਡਰ ਨੇ ਜਿਹੜਾ ਉਹ ਪਟੀਸ਼ਨ ਕੀਤੀ ਸੀ ਹਾਈ ਕੋਰਟ 'ਚ ਕਿ ਵੀ ਇਹ ਬੀਜੇਪੀ ਲੀਡਰ ਜਗਜੀਤ ਸਿੰਘ ਕਿ ਵੀ ਇਹਦੀ CBI ਇਨਕੁਆਇਰੀ ਕਰਵਾਈ ਜਾਏ ਕਿਉਂਕਿ ਪੰਜਾਬ ਗੌਰਮੈਂਟ ਨੇ ਤਾਂ ਖੁਦ ਸਿਕਿਉਰਿਟੀ ਵਾਪਸ ਲੈ ਕੇ ਸ਼ੱਕ ਦੇ ਦਾਇਰੇ 'ਚ ਹੈ। ਹੁਣ ਇਹ ਖਬਰ ਲੱਗਦੀ ਹੈ ਪੰਜਾਬ ਬੀਜੇਪੀ ਲੀਡਰ ਵਿਦਡਰਾਜ਼ ਪੈਟੀਸ਼ਨ ਸੀਕਿੰਗ CBI ਪ੍ਰੋਬ ਇਨਟੂ ਸਿੱਧੂ ਮੂਸੇਵਾਲਾ's ਮਰਡਰ। ਉਹਨਾਂ ਨੇ ਅੱਜ ਬੀਜੇਪੀ ਨੇ ਜਿਹੜੀ CBI ਇਨਕੁਆਇਰੀ ਦੀ ਮੰਗ ਸੀ ਉਹ ਪਟੀਸ਼ਨ ਵਾਪਸ ਲੈ ਲਈ
ਔਰ ਉਹਨਾਂ ਨੇ ਇਹ ਕਿਹਾ ਕਿ ਜੀ ਦੇਖੋ ਅਸੀਂ ਤਾਂ ਜਿਹੜਾ ਉਹ ਕਰ ਰਹੇ ਸੀ, ਪਰ ਹੁਣ ਜੱਜਾਂ ਨੇ ਵੀ ਇਹ ਕਿਹਾ, ਉਹਦੇ ਹਾਈ ਕੋਰਟ ਨੇ, ਕਿ ਜੀ ਇਸ ਨੂੰ ਸਿਆਸੀ ਰੰਗ ਨਾ ਦਿਓ। ਹੁਣ ਜਦੋਂ ਬੀਜੇਪੀ ਨੇ ਕੀਤਾ, ਜ਼ਾਹਰ ਹੈ ਉਹਨਾਂ ਦਾ ਤਾਂ ਮਕਸਦ ਆਮ ਆਦਮੀ ਪਾਰਟੀ 'ਚ, ਪਰ ਕਾਰਗੁਜ਼ਾਰੀ ਤਾਂ ਹੁਣ ਨਾ ਇਹਨਾਂ ਨੂੰ ਪਤਾ ਹੈ ਨਾ ਉਹਨਾਂ ਨੂੰ ਪਤਾ ਹੈ। ਅਲਟੀਮੇਟਲੀ ਤਾਂ ਇਹ ਅਜੀਤ ਡੋਵਲ ਦੀ ਕਾਰਗੁਜ਼ਾਰੀ ਹੈ, ਲੇਕਿਨ ਐਨ ਇਸ ਮੌਕੇ ਦੇ ਉੱਤੇ ਜਿਹੜਾ ਹੈ ਉਹਨਾਂ ਦਾ ਵਾਪਸ ਲੈਣਾ ਹੈ। ਔਰ ਜੇ ਉਹਦੇ ਪੇਰੈਂਟਸ ਸਿੱਧੂ ਮੂਸੇਵਾਲਾ ਦੇ ਡਿਸਸੈਟਿਸਫੈਕਸ਼ਨ ਦੇ ਰਹੇ ਨੇ ਪੰਜਾਬ ਪੁਲਿਸ ਤੋਂ, ਤੇ ਬੀਜੇਪੀ ਦੇ ਲੀਡਰ ਦਾ ਬਿਆਨ ਦੇਖ ਲਓ ਜਿਹਨੇ ਪਟੀਸ਼ਨ ਕੀਤੀ ਸੀ, ਵੀ ਵਾਂਟਡ ਏ CBI ਪ੍ਰੋਬ ਬਟ ਪੰਜਾਬ ਪੁਲਿਸ ਆਰ ਟੇਕਿੰਗ ਸਟੈਪਸ, ਸੋ ਵੀ ਡੋਂਟ ਵਾਂਟ ਏ ਸੈਂਟਰਲ ਏਜੰਸੀ ਪ੍ਰੋਬ ਐਨੀ ਲੌਂਗਰ, ਵੀ ਆਰ ਨਾਟ ਪ੍ਰੈਸਿੰਗ ਫॉर ਇਟ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਮੰਗੀ ਸੀ, ਪਰ ਹੁਣ ਕਿਉਂਕਿ ਪੰਜਾਬ ਪੁਲਿਸ ਕਰ ਰਹੀ ਹੈ, ਇਸ ਲਈ ਸਾਨੂੰ ਹੁਣ ਜਿਹੜੀ ਹੈ ਉਹ ਸੈਂਟਰ ਦੀ ਕੋਈ ਜਿਹੜੀ ਹੈ ਉਹ ਨਹੀਂ ਚਾਹੀਦੀ, ਔਰ ਅਸੀਂ ਬਿਲਕੁਲ ਇਸ ਨੂੰ ਪਟੀਸ਼ਨ ਨੂੰ ਵਾਪਸ ਲੈਂਦੇ। ਸੋ ਮੈਂ ਸਮਝਦਾ ਵੀ ਜਿਹੜੀ ਗੱਲ ਪੇਰੈਂਟਸ ਨੇ ਕਹੀ ਹੈ ਉਹ ਬਿਲਕੁਲ ਦਰੁਸਤ ਹੈ। ਹਾਲਾਂ ਜਿਹੜਾ ਉਹਨਾਂ ਨੂੰ ਦਿੱਲੀ ਪੁਲਿਸ ਦਾ ਵੀ ਲੱਗਦਾ ਹੈ ਉਹ ਵੀ ਗੁੰਗਲੂਆਂ ਤੋਂ ਮਿੱਟੀ ਲਾਉਣ ਵਾਲਾ ਕੰਮ ਹੀ ਸੀ, ਕਿਉਂਕਿ ਉਹਨਾਂ ਨੇ ਉਸ ਲਾਈਨ ਨੂੰ ਹੀ, ਕਿਉਂਕਿ ਇਹ ਲਾਰੈਂਸ ਬਿਸ਼ਨੋਈ ਇਹਨਾਂ ਦਾ ਬੰਦਾ ਹੈ, ਏਜੰਸੀਆਂ ਉਸ ਤੋਂ ਕੰਮ ਲੈਂਦੀਆਂ ਨੇ, ਔਰ ਬਹੁਤ ਸਾਰੇ ਹੁਣ ਇਹ ਸਬੂਤ ਸਾਹਮਣੇ ਆ ਰਹੇ ਨੇ ਕਿ ਕਿਵੇਂ ਪੁਲਿਸ ਲੈਵਲ ਦੇ ਉੱਤੇ ਪੰਜਾਬ 'ਚ DGP ਤੋਂ ਲੈ ਕੇ ਥੱਲੜੇ ਤੱਕ ਉਹਨਾਂ ਨੇ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਨਾਲ ਕਿਵੇਂ ਆਪਣੇ ਸੰਬੰਧ ਬਣਾਏ ਹੋਏ ਨੇ, ਉਹਨਾਂ ਤੋਂ ਕਿਵੇਂ ਉਹ ਡਰਟੀ ਕੰਮ ਲੈਂਦੇ ਨੇ। ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਕਿਵੇਂ ਇਹ ਗੈਂਗਸ ਆਪਰੇਟ ਕਰਦੀਆਂ, ਔਰ ਕਿਵੇਂ ਜਿਹੜਾ ਇਹ ਸਾਰਾ ਨੈਟਵਰਕ ਜਿਨ੍ਹਾਂ ਨੂੰ ਹੈਡਿੰਗ ਬਹੁਤ ਵਾਰੀ ਹੈ। ਔਰ ਇਸ ਗੱਲ ਦਾ ਧਿਆਨ ਰਿਹਾ ਕਿ ਕਦੇ ਵੀ, ਔਰ ਇਹ ਗੱਲ ਮੈਂ ਨਹੀਂ, ਗਿਆਨੀ ਜ਼ੈਲ ਸਿੰਘ ਨੇ, ਚੀਫ ਮਿਨਿਸਟਰ ਪੰਜਾਬ ਵੀ ਜਿਹੜਾ ਰਿਹਾ, ਪ੍ਰੈਜ਼ੀਡੈਂਟ ਵੀ ਰਿਹਾ, ਉਹਨੇ ਇਹ ਗੱਲ ਕਹੀ ਸੀ ਇੱਕ ਵਾਰ, ਉਹ ਔਨ ਰੈਕਰਡ ਹੈ, ਉਹਨੇ ਕਿਹਾ ਜੀ ਕੋਈ ਵੀ ਜਿਹੜਾ ਮਾਮਲਾ ਹੈ ਕਤਲ ਦਾ ਹੋਏ ਜਾਂ ਕੋਈ ਸੰਗੀਨ ਮਾਮਲਾ ਹੋਏ, ਉਹ ਪੁਲਿਸ ਨਾਲ ਰਲੇ ਬਿਨਾ ਨਾ ਹੁੰਦਾ ਹੈ, ਤੇ ਜੇ ਉਹਦੀ ਤਹਿ ਤੱਕ ਕੋਈ ਨਹੀਂ ਪਹੁੰਚਦਾ ਤਾਂ ਇਹਦਾ ਵੀ ਰੀਜ਼ਨ ਉਹੀ ਹੁੰਦਾ। ਉਹਨੇ ਕਿਹਾ ਹਾਂ ਇੱਕ ਕੈਟਾਗਰੀ ਹੈ ਜਿਹਨੂੰ ਉਹਨੇ ਕਿਹਾ ਸੀਗਾ ਉਹਦੇ ਲਈ ਲਫ਼ਜ਼ ਕਿ ਜਿਹੜਾ ਮਰਡਰ ਫॉर ਪੈਸ਼ਨ ਹੁੰਦਾ ਹੈ, ਕਿ ਭਾਈ ਕੋਈ ਬੰਦਾ ਜਿਹੜਾ ਉਹਨੇ ਦੇਖਿਆ ਕਿ ਭਾਈ ਉਹਨੇ ਕੋਈ ਇਲੀਗਲ ਸੰਬੰਧ ਕਿਸੇ ਦੇ ਨਾਲ ਆਪਣੇ ਕਿਸੇ ਭੈਣ ਦੇ ਜਾਂ ਦੇਖਿਆ, ਤਾਂ ਉਹ ਜਾ ਕੇ ਉਹਨੂੰ ਦਬੋਚ ਲੈਂਦਾ, ਮੌਕੇ ਤੇ ਹੀ ਉਹਨੂੰ ਗੁੱਸਾ ਆਇਆ ਉਹ ਫੜ ਲਿਆ ਜਾਂ ਉਹਨੇ। ਅਦਰਵਾਈਜ਼ ਉਹਦਾ ਕਹਿਣਾ ਸੀ ਕਿ ਹਰ ਕਤਲ ਜਿਹੜਾ ਹੈ ਉਹ ਪੁਲਿਸ ਦੇ ਨਾਲ ਮਿਲ ਕੇ ਹੁੰਦਾ, ਔਰ ਪੁਲਿਸ ਨੂੰ ਉਹਦਾ ਪਤਾ ਹੁੰਦਾ, ਤੇ ਜੇ ਨਾ ਵੀ ਪਤਾ ਹੋਏ ਤੇ ਪੁਲਿਸ ਲਈ ਉਹ ਲੱਭਣਾ ਕੋਈ ਔਖਾ ਨਹੀਂ ਹੁੰਦਾ। ਤੇ ਫਿਰ ਜੇ ਇਹੀ ਸਵਾਲ ਹੈ, ਅੱਜ ਤਾਂ ਇਹਨਾਂ ਦੇ ਕੋਲ ਕਿੱਦਾਂ ਦੇ ਗੈਜਟ ਟਾਵਰ ਨੇ, ਮੋਬਾਈਲ ਕਾਲ ਕਿੱਥੇ ਗਈ, ਕਾਲਾਂ ਦੀ ਫਰਿਸ਼ਤ ਦੂਜੀ ਤੀਜੀ, ਇਹਦੇ ਬਾਵਜੂਦ ਜੇ ਇੰਨਾ ਹਾਈ ਪ੍ਰੋਫਾਈਲ ਬੰਦੇ ਦਾ ਮਰਡਰ ਜਿਹੜਾ ਅੱਜ 29 ਮਈ ਤੋਂ ਬਾਅਦ ਅੱਜ ਤੱਕ ਉਹੀ ਹੈ ਜੀ, ਫੜ ਲਏ 3 ਉੱਥੇ 4 ਉੱਥੇ, ਇਹ ਸਿਰਫ ਜਿਹੜਾ ਮੈਨੂੰ ਇਹ ਲੱਗਦਾ ਹੈ ਕਿ ਇਹਨੂੰ ਗਦੀ ਗੇਟ 'ਚ ਪਾਉਣਾ ਹੀ ਹੈ। ਔਰ ਇਹੀ ਗੱਲ ਉਹਦੇ ਪੇਰੈਂਟਸ ਨੇ ਵੀ ਜਿਹੜਾ ਸਟੇਟ ਵੇ ਇਹ ਕਹੀ ਹੈ ਕਿ ਭਾਈ ਅਸੀਂ ਇਸ ਤੋਂ ਬਿਲਕੁਲ ਸੰਤੁਸ਼ਟ ਨਹੀਂ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।